ਬੱਚਾ ਅੱਬੇ ਨੂੰ, ਅੱਬਾ ਜੀ ਮੈਂ ਸੁਣਿਆ ਮਾਂ ਪਿਓ ਨੂੰ ਵੇਖਣ ਨਾਲ ਬੜਾ ਸਵਾਬ ਹੁੰਦਾ ਹੈ। ਪੁੱਤਰ ਜਿਵੇਂ ਤੂੰ ਲੁਕ ਲੁਕ ਕੇ ਵੇਖਦਾ ਹੈ ਨਾ, ਇਹਦੇ ਨਾਲ ਗੁਨਾਹ ਹੁੰਦਾ ਹੈ। ਇੱਕ ਬੰਦਾ ਭੱਜਦਾ ਹੋਟਲ ਦੇ ਮੈਨੇਜਰ ਕੋਲ ਆਇਆ। ਉਹਨੂੰ ਕਿਹਾ ਫਟਾਫਟ ਮੇਰੇ ਨਾਲ ਕਮਰੇ 'ਚ ਚੱਲ। ਮੈਨੇਜਰ ਨੇ ਪੁੱਛਿਆ ਸਾਹਿਬ ਜੀ ਖੈਰ ਆ? ਬੰਦਾ ਆਖੇ ਮੇਰੀ ਬੀਵੀ ਖਿੜਕੀ ਤੋਂ ਛਲਾਂਗ ਮਾਰ ਕੇ ਮਰਨਾ ਚਾਹੁੰਦੀ ਹੈ। ਮੈਨੇਜਰ ਤੇ ਮਰਨ ਦੇ ਤੈਨੂੰ ਕੀ? ਬੰਦਾ ਮੈਨੇਜਰ ਨੂੰ, ਓਏ ਸਾਲਿਆ ਉਹ ਖਿੜਕੀ ਹੀ ਤਾਂ ਨਹੀਂ ਨਾ ਖੁੱਲਣ ਡਈ। ਬੱਚਾ ਆਪਣੇ ਅੱਬੂ ਨੂੰ, ਅੱਬੂ ਜੀ ਛਿਪਕਲੀ ਖਾਣਾ ਸਿਹਤ ਵਾਸਤੇ ਚੰਗਾ ਹੁੰਦਾ? ਅੱਬਾ, ਓਏ ਚੁੱਪ ਕਰ ਓਏ, ਖਾਣੇ ਦੇ ਦੌਰਾਨ ਇਹੋ ਜਿਹੀਆਂ ਗੰਦੀਆਂ ਗੱਲਾਂ ਨਹੀਂ ਕਰੀਦੀਆਂ। ਖਾਣਾ ਖਾਣ ਤੋਂ ਬਾਅਦ ਅੱਬੇ ਨੇ ਕਿਹਾ ਹਾਂ ਵੀ ਹੁਣ ਦੱਸ ਕੀ ਪੁੱਛ ਰਿਹਾ ਸੀ? ਕੁਝ ਨਹੀਂ ਅੱਬਾ ਜੀ, ਬਸ ਤੁਹਾਡੇ ਕਸਟਰਡ ਦੇ ਵਿੱਚ ਛਿਪਕਲੀ ਨਜ਼ਰ ਆਈ ਸੀ, ਪਰ ਟੈਨਸ਼ਨ ਨਾ ਲਓ ਹੁਣ ਨਜ਼ਰ ਨਹੀਂ ਆ ਰਹੀ। ਇੱਕ ਸਰਦਾਰ ਜੀ ਬਹਿ ਕੇ ਬੜੇ ਗੌਰ ਨਾਲ ਬਰਫ਼ ਨੂੰ ਵੇਖ ਰਹੇ ਸੀ। ਕਿਸੇ ਨੇ ਪੁੱਛਿਆ ਕੀ ਵੇਖ ਰਹੇ ਆ? ਸਰਦਾਰ, ਮੈਂ ਇਹ ਵੇਖ ਰਿਹਾ ਕਿ ਇਹ ਲੀਕ ਕਿੱਥੋਂ ਹੋ ਰਹੀ ਆ। ਇੱਕ ਮੌਲਵੀ ਦੀ ਬੀਵੀ ਨੇ ਬੜੇ ਪਿਆਰ ਭਰੇ ਅੰਦਾਜ਼ 'ਚ ਆਪਣੇ ਬੰਦੇ ਨੂੰ ਕਿਹਾ, ਅੱਜ ਮੈਂ ਬੜੀ ਖੁਸ਼ ਹਾਂ, ਤੁਸੀਂ ਜੋ ਮੰਗਣਾ ਚਾਹੁੰਦੇ ਹੋ ਮੰਗ ਲਓ। ਮੌਲਵੀ, ਬਸ ਫਿਰ ਇਸ ਸਾਲ ਕੁਰਬਾਨੀ ਦੀ ਖਾਲ ਮੈਨੂੰ ਦੇਣੀ ਆ। ਇੱਕ ਪਠਾਨ ਦੀਆਂ ਦੋ ਬੀਵੀਆਂ ਆਪਸ ਵਿੱਚ ਲੜ ਪਈਆਂ। ਇੱਕ ਕਹਿ ਰਹੀ ਸੀ ਇਤਵਾਰ ਆ, ਦੂਜੀ ਕਹਿ ਰਹੀ ਸੀ ਸੋਮਵਾਰ ਆ। ਵਿੱਚ ਪਠਾਨ ਬੋਲਿਆ, ਯਾਰ ਮੈਂ ਪਾਗਲ ਆ ਜਿਹੜਾ ਜੁਮਾ ਪੜ ਕੇ ਆਇਆ। बबली आई लव यू। पप्पू आई लव यू टू। बबली कितना प्यार करते हो? पप्पू जितना तुम करती हो। बबली कमीने, ਇਹਦਾ ਮਤਲਬ तुम भी टाइम पास कर रहे हैं। ਇੱਕ ਬੰਦਾ ਸੜਕ ਦੇ ਕਿਨਾਰੇ ਖਲੋਤਾ ਦੁਆ ਮੰਗ ਰਿਹਾ ਸੀ। ਉੱਥੋਂ ਇੱਕ ਪਠਾਨ ਦਾ ਗੁਜ਼ਰ ਹੋਇਆ, ਉਹ ਉਹਨੂੰ ਵੇਖ ਕੇ ਰੁਕ ਗਿਆ। ਬੰਦਾ 2 ਘੰਟੇ ਦੁਆ ਮੰਗਦਾ ਰਿਹਾ। ਇਹ ਵੇਖ ਕੇ ਪਠਾਨ ਨੂੰ ਬੜਾ ਗੁੱਸਾ ਆਇਆ। ਉਹਨੇ ਬੰਦੇ ਨੂੰ ਹਿਲਾ ਕੇ ਕਿਹਾ, ਓਏ ਪਕੜ ਲੋ ਕੈਚ, ਹਮਨੇ ਘਰ ਵੀ ਜਾਣਾ ਹੈ। ਉਸਤਾਦ ਸ਼ਾਗਿਰਦ ਨੂੰ, ਦੱਸੋ ਅਗਰ ਸੂਰਜ ਨਾ ਹੁੰਦਾ ਤੇ ਕੀ ਹੁੰਦਾ? ਸ਼ਾਗਿਰਦ, ਸਰ ਜੀ ਹੋਣਾ ਤੇ ਕੁਝ ਨਹੀਂ ਸੀ, ਬਸ ਬਿਜਲੀ ਦਾ ਬਿੱਲ ਡਬਲ ਹੋਣਾ ਸੀ। ਉਸਤਾਦ ਸ਼ਾਗਿਰਦ ਨੂੰ, ਬੇਟਾ ਇਹ ਦੱਸ ਕਿ ਚੰਨ ਜ਼ਿਆਦਾ ਦੂਰ ਆ ਕਿ ਚੀਨ? ਬੱਚਾ, ਸਰ ਜੀ ਚੀਨ ਜ਼ਿਆਦਾ ਦੂਰ ਆ, ਕਿਉਂਕਿ ਚੰਨ ਸਾਨੂੰ ਨਜ਼ਰ ਆਂਦਾ, ਚੀਨ ਤੇ ਨਜ਼ਰ ਹੀ ਨਹੀਂ ਆਉਂਦਾ। ਬੀਬੀ ਖਾਮੰਦ ਨੂੰ, ਤੁਸੀਂ ਇੰਨੇ ਉਦਾਸ ਕਿਉਂ ਹੋ? ਸ਼ੋਹਰ, ਅੱਜ ਮੇਰੀ ਮਾਂ ਤੇ ਭੈਣ ਅਲੱਗ-ਅਲੱਗ ਹੋ ਗਈਆਂ ਨੇ। ਬੀਬੀ, ਕੋਈ ਗੱਲ ਨਹੀਂ, ਮੈਂ ਆ ਗਈ ਹਾਂ, ਮੈਂ ਤੁਹਾਡੀ ਮਾਂ ਭੈਣ ਇੱਕ ਕਰ ਦਿਆਂਗੀ। ਇੱਕ ਬੱਚਾ ਮੈਥ ਦੇ ਪੇਪਰ ਦੇ ਵਿੱਚ ਬ੍ਰੇਕ ਡਾਂਸ ਕਰ ਰਿਹਾ ਸੀ। ਟੀਚਰ ਨੇ ਪੁੱਛਿਆ, ਇਹ ਕੀ ਕਰ ਰਹੇ ਆ? ਬੱਚਾ, ਸਰ ਜੀ ਅੱਬੂ ਕਹਿੰਦੇ ਆ ਕਿ ਹਰ ਸਟੈਪ ਦੇ ਨੰਬਰ ਮਿਲਦੇ ਆ। ਡਾਕਟਰ ਨੇ ਇੱਕ ਖਪਤੀ ਔਰਤ ਨੂੰ ਚੈੱਕ ਕਰਕੇ ਕਿਹਾ, ਤੁਹਾਨੂੰ ਕੋਈ ਬਿਮਾਰੀ ਨਹੀਂ, ਬਸ ਥੋੜਾ ਆਰਾਮ ਦੀ ਜ਼ਰੂਰਤ ਆ। ਔਰਤ, ਲੇਕਿਨ ਡਾਕਟਰ ਸਾਹਿਬ ਮੇਰੀ ਜ਼ੁਬਾਨ ਤੇ ਚੈੱਕ ਕਰੋ। ਡਾਕਟਰ, ਉਹ ਬੀਬੀ, ਉਹਨੂੰ ਹੀ ਤੇ ਆਰਾਮ ਦੀ ਜ਼ਰੂਰਤ ਆ। ਇੱਕ ਦੋਸਤ ਨੇ ਕੰਜੂਸ ਸ਼ੇਖ ਕੋਲੋਂ ਪੁੱਛਿਆ, ਯਾਰ ਤੂੰ ਗੁੱਸੇ 'ਚ ਇੰਨਾ ਲਾਲ ਪੀਲਾ ਕਿਉਂ ਹੋ ਰਿਹਾ? ਸ਼ੇਖ, ਯਾਰ ਮੈਂ ਨਿੱਕੇ ਮੁੰਡੇ ਨੂੰ ਨਵੀਂ ਜੁੱਤੀ ਲੈ ਕੇ ਦਿੱਤੀ ਏ ਤੇ ਉਹਨੂੰ ਮੈਂ ਕਿਹਾ ਕਿ 2-2 ਪੌੜੀਆਂ ਚੜਿਆ ਕਰ, ਇਹਦੇ ਨਾਲ ਜੁੱਤੀ ਘੱਟ ਕਸੇਗੀ, ਲੇਕਿਨ ਉਹ ਕੰਬਖਤ ਇਕੱਠੀਆਂ 3-3 ਪੌੜੀਆਂ ਚੜ ਕੇ ਗਿਆ। ਦੋਸਤ ਨੇ ਪੁੱਛਿਆ, ਤੇ ਫਿਰ ਕੀ ਹੋਇਆ? ਸ਼ੇਖ, ਸਾਲੇ ਨੇ ਪੈਂਟ ਪੜਵਾ ਲਈ ਏ। ਇੱਕ ਦੋਸਤ ਦੂਸਰੇ ਨੂੰ, ਯਾਰ ਤੂੰ WhatsApp ਤੇ ਮੇਰਾ ਮੈਸੇਜ ਨਹੀਂ ਪੜਿਆ? ਦੋਸਤ, ਕਿਹੜਾ? ਪਹਿਲਾ ਦੋਸਤ, ਉਹ ਜਿਹਦੇ 'ਚ ਮੈਂ ਤੇਰੇ ਕੋਲੋਂ 5000 ਰੁਪਇਆ ਉਧਾਰਾ ਮੰਗਿਆ। ਦੂਜਾ ਮੁੰਡਾ, ਉਹ ਅੱਛਾ ਸੌਰੀ ਯਾਰ ਮੈਂ ਨਹੀਂ ਪੜਿਆ। ਇੱਕ ਮੋਟੀ ਕੁੜੀ ਡਾਕਟਰ ਕੋਲ ਜਾ ਕੇ ਕਹਿੰਦੀ, ਡਾਕਟਰ ਸਾਹਿਬ ਮੇਰਾ ਕੋਈ ਐਸਾ ਇਲਾਜ ਕਰੋ ਮੈਂ 1 ਹਫ਼ਤੇ ਦੇ ਵਿੱਚ ਪਤਲੀ ਹੋ ਜਾਵਾਂ। ਅਗੂ ਡਾਕਟਰ, ਪੁੱਤ ਫਿਰ ਤੈਨੂੰ ਦਵਾ ਦੀ ਨਹੀਂ, ਤੈਨੂੰ ਦੁਆ ਦੀ ਜ਼ਰੂਰਤ ਆ। ਇੱਕ ਸ਼ੇਖ ਵਕੀਲ ਆਪਣੇ ਪੁੱਤਰ ਨੂੰ, ਪੁੱਤਰ ਮੇਰੀ ਦਿਲੀ ਖੁਆਇਸ਼ ਹੈ ਕਿ ਤੂੰ ਵੀ ਵਕੀਲ ਬਣੇ। ਪੁੱਤਰ, ਉਹ ਕਿਉਂ? ਪਿਓ, ਤਾਂ ਕਿ ਪੁੱਤ ਮੇਰਾ ਕਾਲਾ ਕੋਟ ਤੇਰੇ ਕੰਮ ਆ ਜਾਏ। ਇੱਕ ਸਰਦਾਰ ATM ਬਾਕਸ 'ਚ ਖਲੋਤਾ ਸੀ ਤੇ ਇੱਕ ਬੁੱਢਾ ਬੰਦਾ ਆ ਗਿਆ। ਉਹਨੇ ਸਰਦਾਰ ਨੂੰ ਕਿਹਾ, ਪੁੱਤ ਮੇਰਾ ਬੈਲੈਂਸ ਤੇ ਚੈੱਕ ਕਰ। ਸਰਦਾਰ ਨੇ ਉਹਨੂੰ ਧੱਕਾ ਦੇ ਕੇ ਥੱਲੇ ਸਿੱਟ ਦਿੱਤਾ। ਬਾਬੇ ਨੇ ਕਿਹਾ, ਇਹ ਕੀ ਕੀਤਾ ਈ? ਸਰਦਾਰ, ਬਾਬਾ ਜੀ ਤੁਹਾਡਾ ਬੈਲੈਂਸ ਨਹੀਂ ਠੀਕ। ਪਹਿਲੀ ਕੁੜੀ, ਮੇਰੇ ਸੋਚ 98 ਨੰਬਰ ਆਏ ਨੇ। ਦੂਜੀ ਕੁੜੀ, ਮੇਰੇ ਸੋਚ 97 ਨੰਬਰ ਆਏ ਨੇ, ਕਾਸ਼ ਮੈਂ ਹੋਰ ਪੜ ਲੈਂਦੀ। ਪਹਿਲਾ ਮੁੰਡਾ, ਮੇਰੇ 10 ਨੰਬਰ ਆਏ ਨੇ। ਦੂਜਾ ਮੁੰਡਾ, ਮੇਰੇ 12 ਨੰਬਰ ਆਏ ਨੇ। ਦੇਖ ਲਾ ਫਿਰ ਪਿਓ ਪਿਓ ਹੀ ਹੁੰਦਾ। ਸਰਦਾਰ ਦਾ ਪੁੱਤਰ 1 ਸਾਲ ਦਾ ਹੋਇਆ ਤੇ ਉਹ ਉਹਦੀ ਆਵਾਜ਼ ਰਿਕਾਰਡ ਕਰ ਰਿਹਾ ਸੀ। ਇਹ ਵੇਖ ਕੇ ਬੇਗਮ ਨੇ ਕਿਹਾ, ਇਹ ਕੀ ਕਰ ਰਹੇ ਹੋ? ਸਰਦਾਰ, ਬੇਗਮ ਜਦੋਂ ਇਹ ਵੱਡਾ ਹੋਏਗਾ ਅਸੀਂ ਇਹਨੂੰ ਇਹਦੀ ਆਵਾਜ਼ ਸੁਣਾ ਕੇ ਪੁੱਛਾਂਗੇ ਇਹਦਾ ਮਤਲਬ ਕੀ ਹੈ। ਇੱਕ ਨਲਾਇਕ ਬੱਚਾ ਦੂਜੇ ਨਲਾਇਕ ਬੱਚੇ ਨੂੰ, ਯਾਰ ਅੱਜ ਕੋਈ ਐਸਾ ਕੰਮ ਕਰੀਏ ਜਿਹੜਾ ਪਹਿਲੇ ਕਦੀ ਨਾ ਕੀਤਾ ਹੋਵੇ। ਦੂਸਰਾ ਦੋਸਤ, ਆਹੋ ਯਾਰ ਕੱਢ ਕਿਤਾਬ ਅੱਜ ਪੜ੍ਹ ਹੀ ਲੈਨੇ ਆ। ਇੱਕ ਬੰਦਾ ਦੂਜੇ ਨੂੰ, ਯਾਰ ਤੇਰਾ ਬੱਚਾ ਬੜਾ ਬਦਤਮੀਜ਼ ਆ, ਬੜੀਆਂ ਭੈੜੀਆਂ ਗਾਲਾਂ ਕੱਢਦਾ। ਦੂਜਾ ਬੰਦਾ, ਕੋਈ ਨਹੀਂ ਭੈਣ, ਬੱਚਾ ਵਾ ਨਾ ਸਮਝ ਆ, ਜਦੋਂ ਵੱਡਾ ਹੋਇਆ ਫਿਰ ਚੰਗੀਆਂ ਗਾਲਾਂ ਕੱਢੇਗਾ। ਇੱਕ ਔਰਤ ਕਾਰ ਲੈ ਕੇ ਸਰਵਿਸ ਸਟੇਸ਼ਨ ਤੇ ਗਈ। ਕਾਰ ਨੂੰ ਵਾਹਵਾ ਹੀ ਡੰਟ ਪਈ ਹੋਈ ਸੀ। ਉੱਥੇ ਮੁੰਡੇ ਨੂੰ ਕਹਿੰਦੀ, ਤੁਸੀਂ ਬਸ ਇੱਥੇ ਗੱਡੀਆਂ ਹੀ ਸਰਵਿਸ ਕਰਦੇ ਹੋ? ਮੁੰਡੇ ਨੇ ਕਾਰ ਵੱਲ ਵੇਖ ਕੇ ਕਿਹਾ, ਹਾਂਜੀ ਬਾਜੀ, ਸਿਰਫ ਧੁਲਾਈ ਕਰਦੇ ਆ, ਇਸਤਰੀ ਨਹੀਂ ਕਰਦੇ।
ਇੱਕ ਦਿਨ ਬੇਗਮ ਨੇ ਤੰਗ ਆ ਕੇ ਸਰਦਾਰ ਨੂੰ ਕਿਹਾ, ਸਰਦਾਰ ਜੀ ਤੁਸੀਂ ਦਫ਼ਤਰ 1 ਘੰਟੇ 'ਚ ਜਾਂਦੇ ਹੋ ਤੇ ਵਾਪਸ ਤੁਸੀਂ 5 ਘੰਟੇ 'ਚ ਆਉਂਦੇ ਹੋ। ਸਰਦਾਰ, ਉਹ ਦਰਅਸਲ ਬੇਗਮ ਤੈਨੂੰ ਕੀ ਦੱਸਾਂ, ਗੱਡੀ ਬਣਾਉਣ ਵਾਲੇ ਜਾਹਿਲ ਆ, ਜਾਣ ਵਾਲੇ 5 ਗੇਅਰ ਬਣਾਇਆ ਤੇ ਵਾਪਸ ਆਉਣ ਵਾਲਾ 1 ਗੇਅਰ ਬਣਾਇਆ। एक पठान की बीवी कुछ दिनों वास्ते मेके गई, वापस आई तो पठान ने कहा हमारा बेटी बड़ा हो गया है, वो मुझे गिलास में पानी ला के देता है। बीवी बड़ा हैरान हुई क्योंकि बच्ची का हाथ सिर्फ बाथरूम की टूटी तक ही जा सकता सी। ਇੱਕ ਪਠਾਨ ਖਾਲੀ ਕਾਗਜ਼ ਨੂੰ ਬਾਰ-ਬਾਰ ਚੁੰਮ ਰਿਹਾ ਸੀ। ਦੋਸਤ ਨੇ ਪੁੱਛਿਆ, ਖਾਨ ਸਾਹਿਬ ਇਹ ਕੀ ਕਰ ਰਹੇ ਹੋ? ਖਾਨ ਸਾਹਿਬ, ये लव लेटर है। दोस्त, पर ये तो खाली है। पठान, हमारा गर्लफ्रेंड गूंगी है। एक बंदा डॉक्टर ਨੂੰ, डॉक्टर साहब लंबी उम्र का कोई तरीका तो दसो। डॉक्टर, शादी कर ला। बंदा, ਇਹਦੇ ਨਾਲ मेरी लंबी उम्र हो जाएगी। डॉक्टर, नहीं पुੱਤ, तेरी ख्वाहिश खत्म हो जाएगी। ਇੱਕ ਬੱਚੇ ਨੇ ਸਰਦਾਰ ਦੀ ਦੁਕਾਨ ਤੋਂ 90 ਰੁਪਏ ਦੀ ਸ਼ੈ ਲਈ ਤੇ 10 ਰੁਪਏ ਦੇ ਨੋਟ ਤੇ ਜ਼ੀਰੋ ਪਾ ਕੇ ਕਿਹਾ, ਆਲਾ 100 ਰੁਪਏ ਤੇ 10 ਰੁਪਏ ਮੈਨੂੰ ਵਾਪਸ ਦੇ। ਸਰਦਾਰ ਉਹਦੀ ਚਲਾਕੀ ਸਮਝ ਗਿਆ। ਸਰਦਾਰ ਨੇ 100 ਰੁਪਏ ਵਾਲਾ ਨੋਟ ਕੱਢਿਆ, ਉਹ ਤੋਂ ਜ਼ੀਰੋ ਮਿਟਾ ਕੇ ਉਹਨੂੰ ਕਿਹਾ, ਆਲਾ 10 ਰੁਪਏ। ਸਾਡੇ ਨਾਲ ਚਲਾਕੀਆਂ। एक मुर्गी ने बाज ਨਾਲ शादी कर ली। मुर्गे ने कहा ਅਸੀਂ मर गए सी। मुर्गी, नहीं शादी तो मैं मुर्गे नाल ही करनी सी, पर मां प्यो की ख्वाहिश सी कि मुंडा एयर फोर्स च होना चाहिए। ਇੱਕ ਪਠਾਨ ਕੱਪੜੇ ਵਾਲੀ ਦੁਕਾਨ ਤੇ ਗਿਆ ਤੇ ਸਿੱਧਾ ਚੈਕਿੰਗ ਰੂਮ 'ਚ ਚਲਾ ਗਿਆ। ਥੋੜੀ ਦੇਰ ਬਾਅਦ ਪਠਾਨ ਦੀ ਆਵਾਜ਼ ਆਈ, ਓਏ ਖਬੀਸ ਕੇ ਬੱਚੋ, ਇਧਰ ਲੋਟਾ क्यों नहीं रखा? ਇੱਕ ਦਾਦਾ ਪੋਤੇ ਦੇ ਸਕੂਲ ਗਿਆ ਤੇ ਟੀਚਰ ਨੂੰ ਕਿਹਾ ਕਿ ਮੈਂ ਉਹਨੂੰ ਮਿਲਣ ਆਇਆ। ਟੀਚਰ, ਸੌਰੀ ਸਰ, ਉਹ ਤੇ ਹੁਣੇ-ਹੁਣੇ ਤੁਹਾਡਾ ਜਨਾਜ਼ਾ ਪੜਨ ਗਿਆ। ਇੱਕ ਦੁਖੀ ਸਰਦਾਰ 12 ਘੰਟੇ ਹੋ ਗਏ ਗਲੀ ਦੀ ਨੁੱਕਰ ਤੇ ਬੈਠਾ ਸੀ। ਰਾਹ ਜਾਂਦਿਆਂ ਕਿਸੇ ਨੇ ਪੁੱਛਿਆ, ਸਰਦਾਰ ਜੀ ਇੱਥੇ ਕਿਉਂ ਬੈਠੇ ਹੋ? ਸਰਦਾਰ, ਵਕਤ ਨੇ ਮੈਨੂੰ ਬਰਬਾਦ ਕੀਤਾ ਤੇ ਮੈਂ ਬਦਲਾ ਲੈਣ ਵਾਸਤੇ ਹੁਣ ਵਕਤ ਨੂੰ ਬਰਬਾਦ ਕਰ ਰਿਹਾ। ਡਾਕਟਰ ਸ਼ੋਹਰ ਨੂੰ, ਤੁਹਾਡੀ ਬੀਵੀ ਬਸ 2 ਦਿਨ ਦੀ ਮਹਿਮਾਨ ਆ, ਆਈ ਐਮ ਵੈਰੀ ਸੌਰੀ। ਸ਼ੋਹਰ, ਇਹਦੇ ਚ ਸੌਰੀ ਵਾਲੀ ਕਿਹੜੀ ਗੱਲ ਆ, ਬਸ ਔਖੇ ਸੌਖੇ ਹੋ ਕੇ ਵੀ 2 ਦਿਨ ਕੱਢ ਲਾਂਗੇ। ਇੱਕ ਸਟੂਡੈਂਟ ਦੂਜੇ ਨੂੰ, ਤੂੰ ਆਪਣੀ ਕਲਾਸ 'ਚ ਕੀ ਆ? ਮੁੰਡਾ, ਮੈਂ ਆਪਣੀ ਕਲਾਸ ਦਾ ਮੋਨੀਟਰ ਆ। ਤੇ ਤੂੰ ਕੀ ਆ? ਪਹਿਲਾ ਮੁੰਡਾ, ਓਏ ਮੋਨੀਟਰ ਤਾਂ ਪੁਰਾਣਾ ਹੋ ਗਿਆ, ਮੈਂ ਆਪਣੀ ਕਲਾਸ ਦਾ LCD ਆ। ਇੱਕ ਕੁੜੀ ਨੇ ਆਪਣੇ ਪਠਾਨ ਬॉयਫ੍ਰੈਂਡ ਨੂੰ ਕਿਹਾ, ਇਸ ਚਿੜੀਆ ਨੂੰ ਫੜ ਕੇ ਲਿਆ, ਇਹਨੇ ਮੈਨੂੰ ਬਹੁਤ ਤੰਗ ਕੀਤਾ, ਇਹਨੂੰ ਸਜ਼ਾ ਦੇਣੀ ਹੈ। ਥੋੜੀ ਦੇਰ ਬਾਅਦ ਪਠਾਨ ਵਾਪਸ ਆਇਆ। ਕੁੜੀ ਨੇ ਪੁੱਛਿਆ, ਕੀ ਹੋਇਆ? ਮੁੰਡਾ, ਮੈਂ ਉਹਨੂੰ ਬੜੀ ਵੱਡੀ ਸਜ਼ਾ ਦਿੱਤੀ ਹੈ। ਕੁੜੀ, ਕੀ ਕੀਤਾ? ਆਖੇ, ਮੈਂ ਉਹਨੂੰ ਛੱਤ ਤੋਂ ਹੀ ਥੱਲੇ ਸਿੱਟ ਦਿੱਤਾ। ਸਿੱਖ ਡਾਕਟਰ ਨੂੰ, ਡਾਕਟਰ ਸਾਹਿਬ ਮੈਂ ਸੋ ਕੇ ਉੱਠਦਾ ਤੇ ਸਾਰਾ ਦਿਨ ਮੈਨੂੰ ਚੱਕਰ ਆਉਂਦੇ ਰਹਿੰਦੇ ਨੇ। ਡਾਕਟਰ, ਤੂੰ ਸੌਂਦਾ ਕਿੰਨੀ ਦੇਰ ਆ? ਸਰਦਾਰ, 22 ਘੰਟੇ। ਡਾਕਟਰ, ਦਰਅਸਲ ਤੇਰੀ ਨੀਂਦ ਨਹੀਂ ਨਾ ਪੂਰੀ ਹੁੰਦੀ, ਤੂੰ 2 ਘੰਟੇ ਹੋਰ ਸੋਇਆ ਕਰ। ਇੱਕ ਕੁੜੀ ਤੇ ਮੁੰਡਾ ਆਪਸ ਵਿੱਚ ਬਹੁਤ ਪਿਆਰ ਕਰਦੇ ਸੀ। ਦੋਵਾਂ ਦੇ ਘਰਦਿਆਂ ਨੇ ਸ਼ਾਦੀ ਤੋਂ ਇਨਕਾਰ ਕਰ ਦਿੱਤਾ। ਇਹ ਵੇਖ ਕੇ ਕੁੜੀ ਤੇ ਮੁੰਡੇ ਨੇ ਖੁਦਕੁਸ਼ੀ ਦਾ ਫੈਸਲਾ ਕੀਤਾ ਤੇ ਇੱਕ ਉੱਚੇ ਜਿਹੇ ਸੁਸਾਈਡ ਪੁਆਇੰਟ ਤੇ ਪਹੁੰਚ ਗਏ। ਮੁੰਡੇ ਨੇ ਪਹਿਲੇ ਛਾਲ ਮਾਰੀ ਤੇ ਕੁੜੀ ਨੇ ਉਹਨੂੰ ਥੱਲੇ ਜਾਂਦਿਆਂ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਇਹ ਕਹਿ ਕੇ ਘਰ ਨੂੰ ਤੁਰ ਪਈ ਕਿ ਪਿਆਰ ਤੇ ਅੰਨਾ ਹੁੰਦਾ ਹੈ। ਪਿੱਛੋਂ ਮੁੰਡੇ ਨੇ ਆਪਣਾ ਪੈਰਾਸ਼ੂਟ ਖੋਲ ਕੇ ਆਵਾਜ਼ ਦਿੱਤੀ, ਪਿਆਰ ਕਦੀ ਨਹੀਂ ਮਰਦਾ। ਪੋਤਾ ਦਾਦੀ ਨੂੰ, ਦਾਦੋ ਤੁਸੀਂ ਦੱਸਿਆ ਨਹੀਂ ਤੁਸੀਂ ਐਕਟਰ ਹੋ। ਦਾਦੀ, ਨਹੀਂ ਪੁੱਤ ਮੈਂ ਤਾਂ ਨਹੀਂ ਐਕਟਰ, ਤੈਨੂੰ ਕਿਹਨੇ ਕਿਹਾ? ਪੋਤਾ, ਅੰਮੀ ਕਹਿ ਰਹੀ ਸੀ ਕਿ ਦਾਦੀ ਆ ਗਈ, ਹੁਣ ਰੋਜ਼ ਘਰ ਨਵੇਂ ਡਰਾਮੇ ਹੋਣਗੇ। ਇੱਕ ਪ੍ਰੋਫੈਸਰ ਨੇ ਮੁੰਡੇ ਨੂੰ ਪੁੱਛਿਆ ਕਿ ਪਾਕਿਸਤਾਨ ਦੇ ਵਿੱਚ ਬੰਦਿਆਂ ਦੇ ਸੌਣ ਦਾ ਟਾਈਮ ਕੀ ਹੁੰਦਾ? ਸਟੂਡੈਂਟ, ਸਰ ਬੱਚੇ ਰਾਤੀ 10 ਵਜੇ ਸੌ ਜਾਂਦੇ ਨੇ, ਬੰਦਾ ਰਾਤੀ 12:30 ਵਜੇ ਸੌਂਦਾ ਹੈ ਤੇ ਜਿਹੜੇ ਲੈਜੈਂਡ ਨੇ ਉਹ 3 ਵਜੇ ਸੌਂਦੇ ਨੇ ਤੇ ਜਿਹੜੇ ਮੁੰਡੇ ਫੇਸਬੁੱਕ ਚਲਾਉਂਦੇ ਨੇ ਉਹ ਬਗੈਰਤ ਸਵੇਰ 6 ਵਜੇ ਤੋਂ ਪਹਿਲੇ ਨਹੀਂ ਸੌਂਦੇ। ਨੌਕਰ, ਬਾਜੀ ਬਾਜੀ ਸਾਹਿਬ ਜੀ ਕੇਲੇ ਦੇ ਛਿਲਕੇ ਤੋਂ ਸਲਿਪ ਹੋ ਕੇ ਥੱਲੇ ਡਿੱਗ ਪਏ ਨੇ। ਬਾਜੀ, ਕਦੋਂ? ਨੌਕਰ, 10 ਮਿੰਟ ਹੋ ਗਏ ਨੇ। ਬਾਜੀ, ਤੇ ਤੂੰ ਮੈਨੂੰ ਹੁਣ ਦੱਸਣ ਡਿਆ? ਨੌਕਰ, ਉਹ ਦਰਅਸਲ ਬਾਜੀ ਪਹਿਲੇ 10 ਮਿੰਟ ਤੇ ਮੇਰਾ ਹਾਸਾ ਹੀ ਨਹੀਂ ਰੁਕਿਆ। ਇੱਕ ਬੱਚਾ ਇੱਕ ਦਿਨ ਸਕੂਲ ਦੇ ਵਿੱਚ ਖੋਤਾ ਲੈ ਕੇ ਆ ਗਿਆ। ਟੀਚਰ ਨੇ ਪੁੱਛਿਆ, ਇਹਨੂੰ ਕਿਉਂ ਲੈ ਕੇ ਆਇਆ? ਬੱਚਾ, ਟੀਚਰ ਤੁਸੀਂ ਆਪ ਹੀ ਤੇ ਕਿਹਾ ਸੀ ਕਿ ਮੈਂ ਵੱਡੇ ਤੋਂ ਵੱਡੇ ਗਧੇ ਨੂੰ ਇਨਸਾਨ ਬਣਾ ਦਿੱਤਾ, ਪਲੀਜ਼ ਇਹਨੂੰ ਵੀ ਬਣਾ ਦਿਓ, ਇਹਦੀ ਲਾਈਫ ਸੈੱਟ ਹੋ ਜਾਏਗੀ। ਇੱਕ ਸਰਦਾਰ ਦੇ ਬੱਚੇ ਨੇ ਅੱਬੇ ਨੂੰ ਪੁੱਛਿਆ, 2 + 2 ਕਿੰਨੇ ਹੁੰਦੇ ਆ? ਸਰਦਾਰ ਨੂੰ ਬੜਾ ਗੁੱਸਾ ਆਇਆ। ਉਹਨੇ ਕਿਹਾ, ਜਾਹਿਲਾ ਤੂੰ ਸਕੂਲ ਪੜਨ ਕੀ ਜਾਣਾ, ਤੈਨੂੰ ਇੰਨਾ ਹੀ ਨਹੀਂ ਪਤਾ? ਜਾ ਜਾ ਕੇ ਕੈਲਕੂਲੇਟਰ ਲੈ ਕੇ ਆ ਜੀ, ਤੈਨੂੰ ਜਵਾਬ ਦੇ ਹੀ ਦੇਵਾਂ। ਬੀਬੀ, ਖੁਦਾ ਨਾ ਖਾਸਤਾ ਘਰ 'ਚ ਚੋਰ ਆ ਗਏ ਤੇ ਤੁਸੀਂ ਕੀ ਕਰੋਗੇ? ਸ਼ੋਹਰ, ਉਹੀ ਕਰਾਂਗਾ ਜੋ ਉਹ ਕਹਿਣਗੇ, ਪਹਿਲੇ ਕਿਹੜਾ ਮੇਰੀ ਘਰ 'ਚ ਕੋਈ ਮਰਜ਼ੀ ਚੱਲਦੀ ਏ। ਟੀਚਰ ਬੱਚੇ ਨੂੰ ਝਾੜਦੇ ਹੋਏ, ਜਾਹਿਲ, ਨਿਕੰਮਾ, ਉੱਲੂ ਦੀ ਦੁਮ, ਖੋਤਾ। ਅੱਗੋਂ ਬੱਚਾ ਬੜੀ ਸਾਦਗੀ ਨਾਲ, ਮਿਸ ਮੰਮਾ ਕਹਿੰਦੀ ਹੈ ਜਿਹੜਾ ਕਹਿੰਦਾ ਉਹ ਆਪ ਹੀ ਹੁੰਦਾ। बीवी ਨੂੰ ਪਿਆਰ ਨਾਲ ਗੁਲਾਬ ਦਾ ਫੁੱਲ ਮਾਰੋ ਨਾ ਤੇ ਭਲਾ ਕੀ ਰਿਸਪੌਂਸ ਆਉਂਦਾ? ਅੰਗਰੇਜ਼ਨੀ, ਯੂ ਆਰ ਨਾਟ ਮਾਈ ਸਵੀਟ ਹਾਰਟ। ਉਰਦੂ ਸਪੀਕਿੰਗ, ਐਸਾ ਨਹੀਂ ਕਰਤੇ। ਤੇ ਪੰਜਾਬਣ,
ਬੰਦਾ ਬਣ ਜਾ ਹਰਾਮਦਿਆ। ਇੱਕ ਬੱਚਾ ਦੂਜੇ ਨੂੰ ਯਾਰ ਸਾਡੇ ਮਾਂ-ਪਿਓ ਇੱਕ ਗੱਲ ਤੇ ਕਾਇਮ ਹੀ ਨਹੀਂ ਰਹਿੰਦੇ, ਦੂਜਾ ਬਚਾਓ ਕਿਦਾਂ? ਪਹਿਲਾਂ ਲੈ ਦੱਸ ਯਾਰ, ਜੇ ਮੋਬਾਈਲ ਖਰਾਬ ਹੋ ਜਾਏ ਤੇ ਕਹਿੰਦੇ ਆ ਬੱਚਿਆਂ ਨੇ ਕੀਤਾ, ਜੇ ਬੱਚੇ ਖਰਾਬ ਹੋ ਜਾਣ ਤੇ ਕਹਿੰਦੇ ਆ ਮੋਬਾਈਲ ਨੇ ਕੀਤਾ। ਇੱਕ ਮੀਆਂ ਬੀਵੀ ਗੱਡੀ 'ਚ ਬੈਠੇ ਕਿਤੇ ਜਾ ਰਹੇ ਸੀ, ਰਾਹ ਦੇ ਵਿੱਚ ਇੱਕ ਖੋਤਾ ਉਹਨਾਂ ਦੀ ਗੱਡੀ ਦੇ ਸਾਹਮਣੇ ਆ ਗਿਆ। ਮੀਆਂ ਨੇ ਬੀਵੀ ਦਾ ਚੇਜ਼ਾ ਲਾਉਂਦੇ ਹੋਇਆ ਕਿਹਾ ਆਪਣੇ ਰਿਸ਼ਤੇਦਾਰ ਨੂੰ ਕਹਿ ਪਰੇ ਹੋ ਜਾਵੇ। ਅੱਗੋਂ ਬੀਵੀ ਨੇ ਮੂੰਹ ਬਾਹਰ ਕੱਢ ਕੇ ਕਿਹਾ ਸੁਸਰ ਜੀ ਪਰੇ ਹੋ ਜਾਓ, ਤੁਹਾਡੇ ਮੁੰਡੇ ਨੇ ਗੱਡੀ ਚੜਾ ਦੇਣੀ ਤੁਹਾਡੇ ਉੱਤੇ। ਬੱਚਾ ਅੱਬੇ ਨੂੰ, ਅੱਬਾ ਜੀ ਇਨਸਾਨ ਕਿੱਦਾਂ ਪੈਦਾ ਹੋਇਆ? ਅੱਬਾ, ਬੇਟਾ ਅੱਲਾ ਨੇ ਆਦਮ ਤੇ ਹਵਾ ਨੂੰ ਬਣਾਇਆ, ਉਹਨਾਂ ਦੇ ਬੱਚੇ ਹੋਏ, ਫਿਰ ਉਹਨਾਂ ਦੇ ਬੱਚੇ ਹੋਏ, ਇਸੇ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਿਹਾ। ਬੱਚੇ ਨੇ ਇਹੀ ਸਵਾਲ ਜਾ ਕੇ ਅੰਮੀ ਨੂੰ ਪੁੱਛਿਆ, ਅੰਮੀ ਪੁੱਤ ਪਹਿਲੇ ਬਾਂਦਰ ਆਏ, ਬਾਂਦਰ ਸਕੂਲ ਜਾਣ ਲੱਗ ਪਏ, ਫਿਰ ਉਹ ਇਨਸਾਨ ਬਣ ਗਏ। ਬੱਚਾ ਫਿਰ ਅੱਬੇ ਕੋਲ ਗਿਆ, ਅੱਬਾ ਜੀ ਤੁਸੀਂ ਝੂਠ ਬੋਲ ਰਹੇ ਹੋ, ਅੰਮੀ ਨੇ ਤਾਂ ਕੁਝ ਹੋਰ ਦੱਸਿਆ। ਅੱਬਾ, ਪੁੱਤ ਉਹਨੇ ਆਪਣੇ ਰਿਸ਼ਤੇਦਾਰਾਂ ਦਾ ਦੱਸਿਆ, ਮੈਂ ਆਪਣੇ ਦਾ ਦੱਸਿਆ। ਸ਼ਾਦੀ ਤੋਂ ਪਹਿਲੇ ਕੁੜੀ ਤੇ ਮੁੰਡੇ ਦਾ ਇਹ ਡਾਇਲਾਗ ਹੁੰਦਾ, ਤੂੰ ਨਹੀਂ ਤੇ ਮੈਂ ਨਹੀਂ, ਮੈਂ ਨਹੀਂ ਤੇ ਤੂੰ ਨਹੀਂ। ਤੇ ਸ਼ਾਦੀ ਤੋਂ ਬਾਅਦ ਲੈ ਫਿਰ ਅੱਜ ਜਾਂ ਤੂੰ ਨਹੀਂ ਤੇ ਜਾਂ ਮੈਂ ਨਹੀਂ। ਗ੍ਰਾਮਰ ਦੀ ਟੀਚਰ ਨੇ ਇੱਕ ਬੱਚੇ ਨੂੰ ਪੁੱਛਿਆ, ਬਸ਼ੀਰ ਗਾਣਾ ਗਾ ਰਿਹਾ, ਦੱਸ ਇਸ ਜੁਮਲੇ ਦੇ ਵਿੱਚ ਬਸ਼ੀਰ ਕੀ ਆ? ਸਟੂਡੈਂਟ ਥੋੜੀ ਦੇਰ ਸੋਚ ਕੇ, ਮਿਸ ਮਰਾਸੀ। ਲੜਕੀ ਲੜਕੇ ਨੂੰ, ਮੇਰੀਆਂ ਸਹੇਲੀਆਂ ਮੈਨੂੰ ਪਿਆਰ ਨਾਲ ਈਸ਼ੂ ਬੁਲਾਉਂਦੀਆਂ ਨੇ, ਮੁੰਡਾ ਤੇ ਮੇਰੇ ਦੋਸਤ ਮੈਨੂੰ ਕਦੀ ਪਿਆਰ ਨਾਲ ਬੁਲਾਉਂਦੇ ਹੀ ਨਹੀਂ। ਇੱਕ ਲੜਕਾ MBA ਦਾ ਦਾਖਲਾ ਲੈਣ ਵਾਸਤੇ ਕਾਲਜ ਦੇ ਗੇਟ ਤੇ ਖਲੋ ਗਿਆ ਤੇ ਚੌਕੀਦਾਰ ਨੂੰ ਪੁੱਛਿਆ ਕਿ ਕੈਸਾ ਕਾਲਜ ਆ? ਚੌਕੀਦਾਰ, ਬੇਟਾ ਬਹੁਤ ਹੀ ਅੱਛਾ ਕਾਲਜ ਆ, ਮੈਂ ਵੀ MBA ਇੱਥੋਂ ਹੀ ਕੀਤਾ। ਇੱਕ ਸੱਸ ਦੇ ਤਰਬੂਜ ਕੱਟਦੇ ਹੋਇਆ ਅੱਖਾਂ 'ਚ ਆਂਸੂ ਆ ਗਏ। ਕੋਲ ਬੈਠੀ ਨੂੰਹ ਨੇ ਕਿਹਾ, ਸਾਸੂ ਮਾਂ ਇਹ ਤਰਬੂਜ ਆ, ਪਿਆਜ਼ ਥੋੜੀ ਆ ਜਿਹਦੀ ਵਜ੍ਹਾ ਨਾਲ ਤੁਹਾਡੀਆਂ ਅੱਖਾਂ 'ਚ ਆਂਸੂ ਆ ਗਏ। ਉਹ ਦਰਅਸਲ ਮੈਂ ਜਦੋਂ ਵੀ ਤਰਬੂਜ ਤੇ ਹੱਥ ਫੇਰਦੀ ਆ ਨਾ, ਮੈਨੂੰ ਹਾਜੀ ਸਾਹਿਬ ਦੀ ਟਿੰਡ ਯਾਦ ਆ ਜਾਂਦੀ ਏ। ਸੜਕ ਤੇ ਐਕਸੀਡੈਂਟ ਹੋਇਆ ਤੇ ਬੜਾ ਰਸ਼ ਪੈ ਗਿਆ। ਇੱਕ ਬੰਦੇ ਨੇ ਬੜੀ ਕੋਸ਼ਿਸ਼ ਕੀਤੀ ਅੱਗੇ ਜਾਣ ਦੀ, ਲੇਕਿਨ ਅੱਗੇ ਨਾ ਜਾ ਸਕਿਆ। ਅਖੀਰ ਉਹਦੇ ਜ਼ਿਹਨ 'ਚ ਇੱਕ ਆਈਡੀਆ ਆਇਆ, ਉਹਨੇ ਕਿਹਾ, ਓਏ ਮੈਨੂੰ ਜਾਣ ਦਿਓ, ਮੇਰਾ ਅੱਬਾ ਵਾ। ਲੋਕੀ ਹਟ ਕੇ ਅੱਗੇ ਜਾ ਕੇ ਵੇਖਿਆ ਤੇ ਖੋਤਾ ਮਰਿਆ ਪਿਆ ਸੀ। ਇੱਕ ਔਰਤ ਨੇ ਛੜਵੀਂ ਜੁੱਤੀ ਮਾਰ ਕੇ ਸ਼ੋਹਰ ਦੇ ਗਲ ਤੇ ਬੈਠਾ ਮੱਛਰ ਮਾਰ ਦਿੱਤਾ। ਸ਼ੋਹਰ ਨੇ ਕਿਹਾ, ਇਹਨੂੰ ਕਿਉਂ ਮਾਰਿਆ? ਬੀਬੀ, ਮੈਂ ਬਰਦਾਸ਼ਤ ਨਹੀਂ ਕਰ ਸਕਦੀ ਤੁਹਾਡਾ ਖੂਨ ਕੋਈ ਹੋਰ ਪੀਵੇ। ਮੁੰਡਾ ਕੁੜੀ ਨੂੰ, ਸਾਡੇ ਪਿਆਰ ਦੇ ਬਾਰੇ 'ਚ ਤੂੰ ਕਿਸੇ ਨੂੰ ਵੀ ਨਾ ਦੱਸੀ। ਕੁੜੀ, ਨਹੀਂ ਮੈਂ ਤੇਰੀ ਭੈਣ ਨੂੰ ਦੱਸਣਾ ਵਾ। ਮੁੰਡਾ, ਉਹ ਕਿਉਂ? ਕੁੜੀ, ਉਹ ਕਹਿੰਦੀ ਸੀ ਕੋਈ ਕੁੱਤਾ ਵੀ ਤੇਰੇ ਨਾਲ ਪਿਆਰ ਨਹੀਂ ਕਰੇਗਾ। ਕੁੜੀ ਨੇ ਮੁੰਡੇ ਨੂੰ ਫੋਨ ਕਰਕੇ ਕਿਹਾ, ਮੈਂ ਘਰ 'ਚ ਇਕੱਲੀ ਆ, ਘਰ 'ਚ ਕੋਈ ਵੀ ਨਹੀਂ, ਤੂੰ ਆ ਜਾ। ਅੱਗੋਂ ਮੁੰਡੇ ਨੂੰ ਗੱਲ ਦੀ ਸਮਝ ਨਹੀਂ ਆਈ, ਉਹਨੇ ਕਿਹਾ, ਤੂੰ ਸਾਡੇ ਵੱਲ ਆ ਜਾ, ਸਾਡੇ ਘਰ ਸਾਰੇ ਹੀ ਨੇ, ਤੇਰਾ ਦਿਲ ਲੱਗਾ ਰਹੇਗਾ। ਪਿਓ ਪੁੱਤ ਨੂੰ, ਬੇਟਾ ਪਰੇਸ਼ਾਨ ਨਾ ਹੋ, ਤੇਰੀ ਕਿਸਮਤ 'ਚ ਫੇਲ ਹੋਣਾ ਹੀ ਲਿਖਿਆ ਸੀ। ਪੁੱਤ, ਅੱਬਾ ਜੀ ਮੈਂ ਐਵੇਂ ਘਬਰਾ ਰਿਹਾ ਸੀ, ਇਹ ਤੇ ਅੱਲਾ ਦਾ ਸ਼ੁਕਰ ਆ ਕਿ ਮੈਂ ਪੂਰਾ ਸਾਲ ਪੜ੍ਹਿਆ ਹੀ ਨਹੀਂ ਤੇ ਮੇਰੀ ਮਿਹਨਤ ਜ਼ਾਇਆ ਹੋ ਜਾਣੀ ਸੀ। ਉਸਤਾਦ ਸ਼ਾਗਿਰਦ ਨੂੰ, ਦੱਸ ਓਏ ਸੂਰਜ ਜ਼ਿਆਦਾ ਅਹਿਮ ਆ ਜਾਂ ਚੰਦ? ਸ਼ਾਗਿਰਦ, ਸਰ ਜੀ ਚੰਨ ਜ਼ਿਆਦਾ ਅਹਿਮ ਆ। ਉਸਤਾਦ, ਉਹ ਕਿਦਾਂ? ਸ਼ਾਗਿਰਦ, ਸਰ ਜੀ ਚੰਨ ਰਾਤੀ ਨਿਕਲਦਾ ਹੈ, ਉਸ ਵਕਤ ਹਨੇਰਾ ਹੁੰਦਾ ਹੈ ਤੇ ਚੰਨ ਦੀ ਰੋਸ਼ਨੀ ਨਾਲ ਸਾਨੂੰ ਰਹਿਨੁਮਾਈ ਮਿਲਦੀ ਏ, ਤੇ ਸੂਰਜ ਉਦੋਂ ਨਿਕਲਦਾ ਜਦੋਂ ਵੈਸੇ ਰੋਸ਼ਨੀ ਹੁੰਦੀ ਏ। ਦੋਸਤ ਆਪਣੇ ਦੋਸਤ ਨੂੰ, ਯਾਰ ਜਿਸ ਕੁੜੀ ਨਾਲ ਮੈਂ ਪਿਆਰ ਕਰਦਾ ਸੀ ਉਹਨੇ ਮੇਰੇ ਨਾਲ ਸ਼ਾਦੀ ਨਹੀਂ ਕੀਤੀ। ਦੋਸਤ, ਯਾਰ ਤੂੰ ਉਹਨੂੰ ਦੱਸਿਆ ਨਹੀਂ ਕਿ ਤੇਰੇ ਅੱਬੂ ਬੜੇ ਪੈਸੇ ਵਾਲੇ ਆ? ਪਹਿਲਾ ਦੋਸਤ, ਦੱਸਿਆ ਸੀ ਤੇ ਫਿਰ ਉਹਨੇ ਮੇਰੇ ਅੱਬੇ ਨਾਲ ਵਿਆਹ ਕਰ ਲਿਆ।